ਅਗਲੀ ਖਬਰ ਵੱਲ ਚਲੀਏ ਤੇ ਅਮਰੀਕਾ ਦੇ ਵਿੱਚ ਕੀ ਸੱਚਮੁੱਚ ਹੀ ਵੱਡੇ ਵੱਡੇ ਸ਼ਹਿਰਾਂ ਦੇ ਡਾਊਨਟਾਊਨ ਆ ਜਿਹੜੇ ਉਹਨਾਂ ਦੀ ਮੌਤ ਹੋ ਚੁੱਕੀ ਹੈ। ਇਹ ਅੱਜ ਇੱਕ ਆਰਟੀਕਲ ਬਿਜ਼ਨਸ ਇਨਸਾਈਡਰ ਨੇ ਬਹੁਤ ਵੱਡਾ ਛਾਪਿਆ। ਉਹਨਾਂ ਦੇ ਮੁਤਾਬਕ ਕਹਿੰਦੇ ਪਈ 457 ਬਿਲੀਅਨ ਡਾਲਰ ਦਾ ਕਮਰਸ਼ੀਅਲ ਰੀਅਲ ਸਟੇਟ ਦਾ ਨੁਕਸਾਨ ਯੂਐਸਏ ਦੇ ਵਿੱਚ ਹੋ ਚੁੱਕਾ ਹੈ ਜਦੋਂ ਤੋਂ ਪੈਂਡੇਮਿਕ ਸ਼ੁਰੂ ਹੋਈ ਆ। ਕਿਉਂਕਿ ਵੱਡੀਆਂ ਵੱਡੀਆਂ ਬਿਲਡਿੰਗਾਂ ਸੀਆਂ, ਸਾਰੀਆਂ ਭਰੀਆਂ ਹੋਈਆਂ ਸੀਆਂ ਆਫਿਸਸ ਦੇ ਨਾਲ। ਤੇ ਹੁਣ ਕਰੋਨਾ ਵਾਇਰਸ ਜਦੋਂ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਸਾਰਾ ਕੁਝ ਖਾਲੀ ਹੋ ਗਿਆ। ਕੱਲੀਆਂ ਬਿਲਡਿੰਗ ਨਹੀਂ ਖਾਲੀ ਹੋਈਆਂ, ਉਹਨਾਂ ਦੇ ਆਲੇ ਦੁਆਲੇ ਬਹੁਤ ਬੂਮਿੰਗ ਬਿਜ਼ਨੈਸਸ ਹੁੰਦੇ ਸੀ, ਕੋਈ ਰੈਸਟੋਰੈਂਟ, ਸਟੋਰ, ਬਹੁਤ ਸਾਰੇ ਕੱਪੜਿਆਂ ਦੇ ਸਟੋਰ, ਉਹ ਸਾਰਾ ਕੁਝ ਡੈਡ ਹੋ ਗਿਆ। ਕਹਿੰਦੇ 95% ਆਫਿਸਿਸ ਆਕੂਪਾਈਡ ਸੀਗੇ ਕਰੋਨਾ ਵਾਇਰਸ ਤੋਂ ਪਹਿਲਾਂ, ਜੋ ਕਿ ਹੁਣ 47% ਇਸ ਟਾਈਮ ਹੈਗੇ ਆ। EMPLOYEES ਵਾਪਸ ਜੋ ਡਾਊਨਟਾਊਨਸ ਹੈਗੇ ਆ ਉਹਨਾਂ 'ਚ ਵਾਪਸ ਨਹੀਂ ਜਾ ਰਹੇ। ਤੇ ਕਹਿੰਦੇ ਵੀ 1920 ਦੇ ਵਿੱਚ ਅਮਰੀਕਾ ਦੇ ਵਿੱਚ ਫੈਕਟਰੀਆਂ ਜਿਹੜੀਆਂ ਰੂਲ ਕਰਦੀਆਂ ਸੀਗੀਆਂ, ਪਰ ਉਸ ਤੋਂ ਬਾਅਦ ਫਿਰ ਉਹ ਸਾਰਾ ਕੁਝ ਫੈਕਟਰੀਆਂ ਬੰਦ ਹੋ ਗਈਆਂ, ਵਾਈਟ ਕਾਲਰ ਵਰਕਰਸ ਆ ਗਏ ਤੇ ਹਾਈ ਸਕ੍ਰੈਪਰਸ ਜੋ ਬਣੇ ਬੜੇ ਬੜੇ ਉੱਚੀਆਂ ਉੱਚੀਆਂ ਬਿਲਡਿੰਗਾਂ, ਸ਼ਿਕਾਗੋ, ਨਿਊਯਾਰਕ, ਸੈਨ ਫਰਾਂਸਿਸਕੋ, ਬੜੇ ਬੜੇ ਜੋ ਸ਼ਹਿਰ ਆ, ਸਿਆਟਲ, ਤੇ ਹੁਣ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਵੀ ਉਹ ਖਾਲੀ ਪਿਆ। ਕਹਿੰਦੇ ਵੀ ਕਮਰਸ਼ੀਅਲ ਰੀਅਲ ਸਟੇਟ ਦੀ ਵੈਲਿਊ 45% 2020 ਦੇ ਵਿੱਚ ਘਟ ਗਈ ਹੈਗੀ ਆ ਤੇ ਹਜੇ ਵੀ 39% ਦੇ ਕਰੀਬ ਡਾਊਨ ਰਹੇਗੀ। ਸੋ ਉਹਨਾਂ ਨੇ ਕਿਹਾ ਵੀ ਗ੍ਰੇਟ ਅਮਰੀਕਨ ਡਾਊਨਟਾਊਨਸ ਦੀ ਮੌਤ ਹੋ ਚੁੱਕੀ ਆ, ਡੈਥ ਆਫ ਗ੍ਰੇਟ ਅਮਰੀਕਨ ਡਾਊਨਟਾਊਨਸ। ਤੇ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਇਹ ਸਾਰਾ ਕੁਝ ਵਾਪਰੂਗਾ। 4.5 ਲੱਖ ਸਕੁਅਰ ਫੁੱਟ ਆਫਿਸ ਬਿਲਡਿੰਗ ਹਡਸਨ ਯਾਰਡਸ ਤੇ ਪਾਰਕ ਐਵਨਿਊ ਨਿਊਯਾਰਕ ਦੇ ਵਿੱਚ ਇਸ ਟਾਈਮ ਖਾਲੀ ਪਈ ਆ। ਸੈਨ ਫਰਾਂਸਿਸਕੋ ਦੇ ਵਿੱਚ ਆਫਿਸ ਵੈਕੈਂਸੀ ਰੇਟ 34 ਤੋਂ ਲੈ ਕੇ 40% ਇਸ ਟਾਈਮ ਖਾਲੀ ਆ। ਨਿਊਯਾਰਕ ਦੇ ਵਿੱਚ 50% ਦੇ ਕਰੀਬ ਇਸ ਟਾਈਮ ਖਾਲੀ ਆ। ਆਸਟਿਨ, ਡੈਲਸ, ਟੈਕਸਸ ਦੇ ਵਿੱਚ 60% ਦੇ ਕਰੀਬ ਜੋ ਉੱਥੇ ਦੇ ਡਾਊਨਟਾਊਨਸ ਆ ਉਹਨਾਂ ਦੀਆਂ ਆਫਿਸ ਬਿਲਡਿੰਗਸ ਖਾਲੀ ਹੈਗੀਆਂ। ਹੁਣ ਇਹ ਸਾਰਾ ਕੁਝ ਨੂੰ ਦੇਖਣ ਦੇ ਲਈ ਗਵਰਨਮੈਂਟ ਜਾਂ ਲੋਕਲ ਜੋ ਸਿਟੀ ਦੇ ਮੇਅਰਸ ਆ ਉਹ ਸੋਚ ਰਹੇ ਵੀ ਇਹਨਾਂ ਵੱਡੀਆਂ ਬਿਲਡਿੰਗਾਂ ਦਾ ਕੀ ਕੀਤਾ ਜਾਵੇ, ਇਹਨਾਂ ਨੂੰ ਦੁਆਰਾ ਕੀ ਅਪਾਰਟਮੈਂਟਸ ਜਾਂ ਹਾਊਸਿੰਗ ਲਈ ਬਣਾਇਆ ਜਾਵੇ। ਪਰ ਉਹ ਵੀ ਕਹਿੰਦੇ ਇੰਨਾ ਜਲਦੀ ਇੰਨੀ ਜਿਹੜਾ ਆ ਪੋਸੀਬਲ ਨਹੀਂ ਹੈਗਾ। ਲਾਸ ਐਂਜਲਸ ਏਰੀਏ ਦੇ ਵਿੱਚ 72,000 ਦੇ ਕਰੀਬ ਕਹਿੰਦੇ ਨਵੇਂ ਘਰ ਜਾਂ ਨਵੀਆਂ ਅਪਾਰਟਮੈਂਟਾਂ ਇਹਦੀਆਂ ਜਿਹੜੀਆਂ ਕਮਰਸ਼ੀਅਲ ਬਿਲਡਿੰਗਸ ਆ ਉਹਨਾਂ ਦੇ ਵਿੱਚ ਬਣਾਈਆਂ ਜਾ ਸਕਦੀਆਂ, ਜਿਹਦੇ ਨਾਲ ਕਾਫੀ ਜ਼ਿਆਦਾ ਜੋ ਘਰਾਂ ਦਾ ਘਾਟਾ ਹੈਗਾ ਉਹ ਹੋ ਸਕਦਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਸੈਂਟਰਲ ਸੋਸ਼ਲ ਡਿਸਟ੍ਰਿਕਟ ਦਾ ਜਨਮ ਹੋ ਸਕਦਾ ਆ। ਕੈਲੀਫੋਰਨੀਆ ਨੇ 400 ਮਿਲੀਅਨ ਡਾਲਰ ਦੀ ਗ੍ਰਾਂਟ ਸਾਈਡ ਤੇ ਰੱਖੀ ਆ। ਨਿਊਯਾਰਕ ਨੇ 100 ਮਿਲੀਅਨ ਡਾਲਰ ਦੀ ਗ੍ਰਾਂਟ ਸਾਈਡ ਤੇ ਰੱਖੀ ਆ ਵੀ ਜਿਹੜੀਆਂ ਬਿਲਡਿੰਗਸ ਖਾਲੀ ਆ ਜੇ ਉਹਨਾਂ ਦੇ ਮਾਲਕ ਉਹਨਾਂ ਨੂੰ ਅਪਾਰਟਮੈਂਟਸ ਦੇ ਵਿੱਚ, ਕੰਡੋਮੀਨੀਅਮਸ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਆ ਤੇ ਉਹ ਇਹਨਾਂ ਨੂੰ ਗ੍ਰਾਂਟਸ ਦੇਣਗੇ। ਪਰ ਇਹ ਸਾਰਾ ਕੁਝ ਇਹ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਅੱਜ ਤੋਂ 4-5 ਸਾਲ ਪਹਿਲਾਂ ਜਿਹੜੇ ਵੱਡੇ ਵੱਡੇ ਡਾਊਨਟਾਊਨ 'ਚ ਹਾਈ ਰਾਈਜ਼ ਬਿਲਡਿੰਗ 'ਚ ਚਹਿਲ ਪਹਿਲ ਦੇਖਦੇ ਹੁੰਦੇ ਸੀ ਉਹ ਅਮਰੀਕਾ ਵਿੱਚ ਸ਼ਾਇਦ ਮੁੜ ਕੇ ਨਾ ਆਵੇ। ਜੀ ਬਿਲਕੁਲ ਮਾਹੌਲ ਚੇਂਜ ਹੁੰਦੇ ਰਹਿੰਦੇ ਆ। ਜਿੱਦਾਂ ਇੱਕ ਟਾਈਮ ਦੇ ਉੱਤੇ ਇਹ ਇੱਕ ਨਵੀਂ ਚੀਜ਼ ਸੀਗੀ ਤੇ ਹੁਣ ਲੋਕ ਇਸ ਤੋਂ ਜਿਹੜਾ ਉਹ ਕਿਨਾਰਾ ਕਰ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਦੇਖ ਰਹੇ ਆ। ਇਵੈਂਚੁਅਲੀ ਕੀ ਹੋਊਗਾ ਇਹ ਤਾਂ ਚਲੋ ਪਤਾ ਨਹੀਂ, ਪਰ ਕੋਸ਼ਿਸ਼ ਤਾਂ ਕਰ ਰਹੇ ਆ। ਮੈਨੂੰ ਯਾਦ ਆ ਜਦੋਂ ਲਾਸਟ ਟਾਈਮ 2022 ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਆਪਣਾ ਸਟੇਟ ਆਫ ਦਾ ਯੂਨੀਅਨ ਐਡਰੈਸ ਦਿੱਤਾ ਸੀ, ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਵੀ ਆਓ ਜੀ ਆਪਾਂ ਹੁਣ ਆਪਣੇ ਡਾਊਨਟਾਊਨਸ ਨੂੰ ਮੁੜ ਕੇ ਦੁਬਾਰਾ ਜਿਹੜਾ ਉਹ ਭਰੀਏ, ਵਾਈਬਰੈਂਟ ਜਿਹੜਾ ਉਹ ਕਰੀਏ। ਪਰ ਉਸ ਟਾਈਮ ਦੇ ਉੱਤੇ ਸਾਰੇ ਜਣੇ ਘਰੋਂ ਕੰਮ ਕਰਕੇ ਜਿਹੜੇ ਉਹ ਖੁਸ਼ ਸੀਗੇ, ਕਹਿੰਦੇ ਕੰਮ ਹੋ ਰਿਹਾ ਸਾਨੂੰ ਕੀ, ਅਸੀਂ ਕਾਹਤੇ ਖੱਜਲ ਖੁਆਰ ਜਿਹੜੇ ਟਰਾਂਸਪੋਰਟੇਸ਼ਨ ਦੇ ਵਿੱਚ ਹੋਈਏ, ਖਰਚਾ ਵਾਧੂ ਦਾ ਜਿਹੜਾ ਉਹ ਕਿਉਂ ਕਰੀਏ ਜੇ ਆਪਾਂ EMPLOYEE ਦੇ ਪੱਖ ਤੋਂ ਜਿਹੜੇ ਉਹ ਦੇਖਦੇ ਹਾਂ। ਪਰ EMPLOYER ਨੇ ਬਹੁਤ ਸਾਰੀ ਇਨਵੈਸਟਮੈਂਟ ਇਹਨਾਂ ਬਿਲਡਿੰਗਸ ਦੇ ਵਿੱਚ ਕੀਤੀ ਹੁੰਦੀ ਆ। ਉਹ ਚਾਹੁੰਦੇ ਆ ਵੀ ਇਹ ਇਨਵੈਸਟਮੈਂਟ ਦਾ ਮੁੱਲ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਮੁੜੇ। ਸੋ ਹੁਣ ਕਾਫੀ ਜ਼ਿਆਦਾ ਮੁਸ਼ਕਿਲ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਨੂੰ ਝੱਲਣੀ ਓਬਵੀਅਸਲੀ ਜਿਹੜੀ ਉਹ ਪੈ ਰਹੀ ਆ ਵੀ ਕਿੱਦਾਂ ਜਿਹੜਾ ਹੋਊਗਾ। ਇਹਦੇ ਨਾਲ ਓਬਵੀਅਸਲੀ ਸਿਟੀ ਨੂੰ ਟੈਕਸ ਦੀ ਇਨਕਮ ਉਸ ਦੇ ਉੱਤੇ ਵੀ ਅਸਰ ਜਿਹੜਾ ਉਹ ਪਊਗਾ। ਹੁਣ ਜੇ ਕੰਪਨੀਆਂ ਛੱਡ ਜਾਣਗੀਆਂ, ਨਹੀਂ ਉਸ ਨੂੰ ਰੱਖਣਗੀਆਂ, ਨਾ ਲੀਜ਼ ਆ ਤੇ ਨਾ ਉਹ ਪ੍ਰੋਪਰਟੀ ਦੇ ਵਿੱਚ ਹੈਗਾ, ਤੇ ਇੰਨੇ ਪ੍ਰੋਪਰਟੀ ਟੈਕਸ ਤਾਂ ਜਿਹੜਾ ਉਹਨਾਂ ਨੂੰ ਆਉਣਾ ਜਿਹੜਾ ਉਹ ਬੰਦ ਹੋ ਜਾਊਗਾ। ਸੋ ਸ਼ਹਿਰ ਤਾਂ ਚਾਹੁੰਦੇ ਹੋਣਗੇ ਵੀ ਇਹ ਕੰਮ ਜਿਹੜਾ ਉਹ ਚੱਲੇ।
ਆਲੇ ਦੁਆਲੇ ਦੇ ਬਿਜ਼ਨੈਸਿਸ ਠੱਪ ਹੋਣ ਲੱਗ ਜਾਂਦੇ ਆ। ਸੋ ਕਾਫੀ ਜਿਹੜਾ ਉਹ ਜਿੱਦਾਂ ਤੁਸੀਂ ਸਿਨਾਰੀਓ ਦੱਸ ਰਹੇ ਆ ਵੀ ਡੈਡ ਡਾਊਨਟਾਊਨਸ ਦੇ ਡੈਡ ਹੋਣ ਵਾਲੀ ਜਿਹੜੀ ਗੱਲ ਆ ਉਹ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਆ। ਸੋ ਦੇਖੋ ਅੱਗੇ ਜਿਹੜਾ ਕੀ ਬਣਦਾ ਆ, ਪਰ ਇਵੈਂਚੁਅਲੀ ਕਿਸੇ ਸਿਆਣੇ ਬੰਦੇ ਨੇ ਉੱਥੇ ਆਪਣੇ ਵੱਲੋਂ ਆਉਣਾ, ਸਿਆਣਾ ਮੈਂ ਸਰਕਾਸਟਿਕਲੀ ਕਹਿ ਰਿਹਾ, ਉਹਨਾਂ ਨੇ ਕਹਿਣਾ ਵੀ ਚਲੋ ਇਦਾਂ ਵੀ ਹੋਮਲੈਸਾਂ ਨੂੰ ਇਹਦੇ ਵਿੱਚ ਵਾੜ ਦਿੰਦੇ ਆ, ਇਹਨਾਂ ਦੇ ਉੱਥੇ ਘਰ ਜਿਹੜੇ ਉਹ ਆਪਾਂ ਬਣਾ ਦਿੰਦੇ। ਹੁਣ ਲੋਕ ਤਾਂ ਜਿਹੜੇ ਉੱਥੇ ਆਉਂਦੇ ਨਹੀਂ ਆ, ਹੁਣ ਇਹਨਾਂ ਦਾ ਡਾਊਨਟਾਊਨ ਜਿਹੜਾ ਉੱਥੇ ਆਪਾਂ ਬਣਾ ਕੇ ਰੱਖ ਲੈਂਦੇ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਦੇਖਿਓ ਕਈ ਸ਼ਹਿਰਾਂ ਦੇ ਵਿੱਚ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ। ਸੋ ਬਿਲਕੁਲ ਇੱਕ ਪਿੱਛੇ ਜਿਹੇ ਕਾਨਫਰੰਸ ਹੋਈ ਆ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਮੇਅਰ ਆ, ਉਹਦੇ ਵਿੱਚ ਸਿਆਟਲ ਦੇ ਮੇਅਰ ਬਰੂਸ ਹੈਰਲ ਨੇ ਕਿਹਾ ਕਿ ਸਾਡਾ ਬਹੁਤ ਜ਼ਿਆਦਾ ਕੰਸਰਨ ਆ ਟੈਕਸ ਰੈਵਨਿਊ ਦਾ, ਤੇ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ, ਉਹਨੇ ਇਹ ਕਿਹਾ ਵੀ ਫੈਕਟ ਆਫ ਦਾ ਮੈਟਰ ਇਹ ਆ ਵੀ ਗੁੱਡ 올ਡ ਡੇਜ਼ ਵਾਪਸ ਨਹੀਂ ਆਣੇ ਹੈਗੇ, ਤੇ ਪੈਂਡੇਮਿਕ ਦੇ ਦੌਰਾਨ ਜੋ ਕੁਝ ਹੋਇਆ ਉਹ ਸਾਰਾ ਕੁਝ ਚੇਂਜ ਹੋ ਗਿਆ। ਨੈਸ਼ਨਲ ਲੀਗ ਆਫ ਸਿਟੀਜ਼ ਦੇ 2022 ਦੇ ਸਰਵੇ ਦੇ ਵਿੱਚ ਉਹਨੇ ਕਿਹਾ ਆ, ਕਹਿੰਦੇ ਵੀ 1/3 ਸਿਟੀਜ਼ ਅਮਰੀਕਾ ਦੇ ਵਿੱਚ ਉਹ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ ਚਲ ਗਈਆਂ ਹੈਗੀਆਂ ਆਲਰੇਡੀ, ਤੇ 2023 ਤੋਂ ਬਾਅਦ ਤਾਂ ਬਹੁਤ ਜ਼ਿਆਦਾ ਚਲੇ ਜਾਊਗੀਆਂ ਜਦੋਂ ਫੈਡਰਲ ਫੰਡ ਉਹਨਾਂ ਦੇ ਖਤਮ ਹੋ ਜਾਣੇ, ਕਿਉਂਕਿ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਸਾਰੇ ਫੈਡਰਲ ਫੰਡਸ ਸਿਟੀ ਨੂੰ ਦਿੱਤੇ ਗਏ ਸੀ। ਸੋ ਹੁਣ ਇਹ ਜੇ ਫੰਡ ਗਏ ਤੇ ਇਹਦੇ ਨਾਲ ਜਿਹੜੀਆਂ ਸਰਵਿਸਿਜ਼ ਆ, ਚਾਹੇ ਉਹ ਫਾਇਰ ਫਾਈਟ ਹੈਗੇ ਆ, ਪੁਲਿਸ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ।